ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 3 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਮਾਰਸ਼ਲ ਲਾ ਲਾ ਦਿੱਤਾ ਹੈ ਤੇ ਇੰਨਾ ਜ਼ਿਆਦਾ ਬੈਕਲੈਸ਼ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਦੀ ਜਿਹੜੀ ਅਸੈਂਬਲੀ ਆ ਉਸ ਨੂੰ ਘੇਰ ਲਿਆ ਲੋਕਾਂ ਨੇ ਤੇ ਜਿਹੜੇ ਇਲੈਕਟਡ ਮੈਂਬਰ ਸੀ ਉਹਨਾਂ ਨੇ ਵੋਟਿੰਗ ਪਾਤੀ ਵੀ ਇਹ ਇਲੀਗਲ ਹੈਗਾ। ਸੋ ਇੰਨਾ ਜ਼ਿਆਦਾ ਪ੍ਰੈਸ਼ਰ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਜੂਨ ਸਕ ਯੋਲ ਦੇ ਉੱਤੇ ਹੋਇਆ, ਉਸ ਨੇ ਜਿਹੜਾ ਆ ਰਿਜ਼ਾਈਨ ਦੇ ਦਿੱਤਾ ਹੈਗਾ। ਜਿਹੜੇ ਪ੍ਰੋਟੈਸਟਰ ਸੀ ਉਹ ਕਹਿੰਦੇ ਵੀ ਜੇ ਰਿਜ਼ਾਈਨ ਨਹੀਂ ਦਿੰਦਾ ਤਾਂ ਇਸ ਨੂੰ ਇੰਪੀਚ ਕੀਤਾ ਜਾਊਗਾ, ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਸੋ ਕੱਲਾ ਪ੍ਰੈਜ਼ੀਡੈਂਟ ਨੇ ਨਹੀਂ ਰਿਜ਼ਾਈਨ ਕੀਤਾ, ਉਹਦੇ ਨਾਲ ਦੇ ਜਿਹੜੇ ਕਈ ਐਡਵਾਈਜ਼ਰ ਜਿਹੜੇ ਉਹਦੇ ਸਾਥੀ ਸੀਗੇ ਉਹਨਾਂ ਨੇ ਵੀ ਜਿਹੜਾ ਆ ਅਸਤੀਫਾ ਦੇ ਦਿੱਤਾ ਹੈਗਾ। 100 ਤੋਂ ਵੱਧ ਲੋਕ ਉਹਨਾਂ ਨੇ ਅਰੈਸਟ, ਜੂਨ ਜ਼ਿਓਲ, ਟਰੈਸ਼ ਜੂਨ ਜ਼ਿਓਲ, ਇਦਾਂ ਦੇ ਜਿਹੜੇ ਸਾਈਨ ਆ ਉਹ ਫੜੇ ਹੋਏ ਸੀਗੇ। ਉਹਦਾ ਜਿਹੜਾ ਚੀਫ ਆਫ ਸਟਾਫ ਆ, ਸੀਨੀਅਰ ਸੈਕਟਰੀਜ਼, ਸਾਰਿਆਂ ਨੇ ਜਿਹੜਾ ਰਿਜ਼ਾਈਨ ਆ ਉਹ ਦੇ ਦਿੱਤਾ ਹੈਗਾ। ਈਵਨ ਦੋ ਨਾਰਥ ਕੋਰੀਆ ਦੇ ਮਾਮਲੇ ਦੇ ਵਿੱਚ ਯੂਨ ਦਾ ਸਟੈਂਡ ਬਹੁਤ ਸਖਤ ਰਿਹਾ, ਪਰ ਆਪਣੇ ਘਰ ਦੇ ਵਿੱਚ ਜਿਹੜਾ ਆ ਉਹ ਮੈਨੇਜ ਨਹੀਂ ਕਰ ਸਕਿਆ। ਉਹ ਨਿਊ ਕਮਰ ਸੀ ਪੋਲਿਟਿਕਸ 'ਚ, 27 ਸਾਲ ਉਸਨੇ ਐਜ਼ ਏ ਪ੍ਰੋਸੀਕਿਊਟਰ ਕੰਮ ਕੀਤਾ ਸੀ। ਜੀ ਬਿਲਕੁਲ। ਅਗਲੀ ਗੱਲ ਕਰੀਏ, ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਆਪਣੇ ਮੁੰਡੇ ਨੇ ਦਿੱਤੀ ਗਈ ਮਾਫੀ ਨੂੰ ਲੈ ਕੇ ਇਹ ਡੈਮੋਕ੍ਰੇਟਾਂ ਦੇ ਲਈ ਇੱਕ ਵੱਡੀ ਸਿਰਦਰਦੀ ਹੁਣ ਬਣਦੀ ਜਿਹੜੀ ਉਹ ਜਾ ਰਹੀ ਆ। ਪ੍ਰੋਮੀਨੈਂਟ ਜਿਹੜੇ ਡੈਮੋਕ੍ਰੇਟਸ ਦੇ ਵਿੱਚੋਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਤੇ ਨਿਊਯਾਰਕ ਦੇ ਸਾਬਕਾ ਗਵਰਨਰ ਕਿਊਮੋ, ਉਹਨਾਂ ਦੋਨਾਂ ਨੇ ਹੀ ਪ੍ਰੈਜ਼ੀਡੈਂਟ ਬਾਈਡਨ ਦੀ ਨਿਖੇਧੀ ਜਿਹੜੀ ਇਸ ਚੀਜ਼ ਦੇ ਵਿੱਚ ਕੀਤੀ ਹੈਗੀ। ਨਿਊਸਮ ਨੇ ਕਿਹਾ ਵੀ ਉਹ ਬੜੇ ਡਿਸਅਪੁਆਇੰਟਡ ਨੇ ਬਾਈਡਨ ਹੁਣਾਂ ਦੇ ਉਸ ਡਿਸੀਜਨ ਤੋਂ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਮੁੰਡੇ ਨੂੰ ਹੀ ਮਾਫੀ ਦੇ ਦਿੱਤੀ ਆ। ਕਹਿੰਦੇ ਵੀ ਜੋ ਵੀ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਪਰਿਵਾਰ ਦੇ ਥਰੂ ਜਿਹੜਾ ਹੋਇਆ ਆ ਵੀ ਉਹਨਾਂ ਦਾ ਇੱਕ ਇਰਾਦਾ ਬਣਦਾ ਸੀ ਆਪਣੇ ਮੁੰਡੇ ਨੂੰ ਜਿਹੜਾ ਉਹ ਬਣਾਉਣ ਦੇ ਲਈ, ਪਰ ਅਸੀਂ ਪ੍ਰੈਜ਼ੀਡੈਂਟ ਨੂੰ ਉਸਦੇ ਵਰਡ ਦੇ ਲਈ ਜਿਹੜਾ ਉਹ ਜਾਣਦੇ ਹਾਂ। ਸੋ ਕਹਿੰਦੇ ਵੀ ਬਾਈ ਡੈਫੀਨੇਸ਼ਨ ਮੈਂ ਡਿਸਅਪੁਆਇੰਟਡ ਹਾਂ ਤੇ ਇਸ ਡਿਸੀਜਨ ਨੂੰ ਸਪੋਰਟ ਨਹੀਂ ਕਰ ਸਕਦਾ। ਗਵਰਨਰ ਜਿਹੜੇ ਨਿਊਸਮ ਨੇ ਕੈਲੀਫੋਰਨੀਆ ਦੇ, ਉਹ ਆਪਣੇ ਆਪ ਨੂੰ ਸੰਭਾਵੀ ਰੂਪ ਦੇ ਵਿੱਚ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ 2028 ਦੀਆਂ ਇਲੈਕਸ਼ਨ 'ਚ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਉਹ ਦੇਖ ਰਹੇ ਆ। ਡੈਮੋਕ੍ਰੇਟ ਪਾਰਟੀ ਜਾਂ ਪ੍ਰੈਜ਼ੀਡੈਂਟ ਬਾਈਡਨ ਦੇ ਇਸ ਫੈਸਲੇ ਤੋਂ ਆਪਣੇ ਆਪ ਨੂੰ ਅਲੱਗ ਥਲੱਗ ਕਰਨ ਦੇ ਨਾਲ ਉਹ ਇਹ ਜ਼ਰੂਰ ਭਾਵਨਾ ਜਿਹੜੀ ਜਤਾਉਣਾ ਚਾਹੁੰਦੇ ਹੋਣਗੇ ਵੀ ਇਸ ਚੀਜ਼ ਦੇ ਵਿੱਚ ਉਹ ਬਾਈਡਨ ਹੁਣਾਂ ਦੇ ਸਾਥ ਨਹੀਂ ਦੇ ਰਹੇ ਹੈਗੇ। ਉੱਧਰ ਜਿਹੜੇ ਸਾਬਕਾ ਗਵਰਨਰ ਕਿਊਮੋ, ਉਹਨਾਂ ਨੇ ਅਟੈਕ ਕੀਤਾ ਬਾਈਡਨ ਹੁਣਾਂ ਨੂੰ ਤੇ ਡੈਮੋਕ੍ਰੇਟ ਪਾਰਟੀ ਨੂੰ ਵੀ, ਕਹਿੰਦੇ ਵੀ ਤੁਸੀਂ ਅਮਰੀਕਨਸ ਨੂੰ ਟੋਟਲੀ ਫੇਲ ਕਰ ਰਹੇ ਆ। ਕਹਿੰਦੇ ਵੀ ਇਹ ਬੜਾ ਦੁਖਦਾਈ ਕੰਮ ਹੋਇਆ ਤੇ ਬੜਾ ਇੱਕ ਹਿਪੋਕ੍ਰਿਟੀਕਲ ਆ ਆਪਣੇ ਆਪ ਦੇ ਵਿੱਚ ਜਿਹੜਾ ਉਹ ਆਪਾ ਵਿਰੋਧੀ ਜਿਹੜੀ ਗੱਲ ਹੋਈ ਆ ਤੇ ਲੋਕ ਇਸ ਟਾਈਮ ਫੈਡ ਅਪ ਹੋ ਚੁੱਕੇ ਆ ਤੁਹਾਡੀਆਂ ਸਾਰੀਆਂ ਪਾਲਿਸੀਜ਼ ਨੂੰ ਲੈ ਕੇ। ਹੰਟਰ ਬਾਈਡਨ ਨੂੰ ਜਿਹੜੀ ਮਾਫੀ ਆ ਉਹ ਕਹਿੰਦੇ ਵੀ ਜਨਵਰੀ 2014 ਤੋਂ ਦਸੰਬਰ 2024 ਦੇ ਦਰਮਿਆਨ ਕਿਸੇ ਵੀ ਤਰੀਕੇ ਦੇ ਜੇ ਕੋਈ ਕ੍ਰਾਈਮ ਕੀਤਾ ਹੋਊਗਾ ਉਸ ਦੇ ਲਈ ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਨੂੰ ਦੇ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਕਿਊਮੋ ਆ ਉਹਨਾਂ ਨੇ ਇੱਕ ਰੇਡੀਓ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਮੈਨੂੰ ਇਸ ਟਾਈਮ ਇਹ ਗੱਲ ਦੁਖੀ ਜਿਹੜੀ ਉਹ ਕਰ ਰਹੀ ਆ ਵੀ ਉਹ ਜਿਹੜੇ ਆ ਉਹਨਾਂ ਨੇ ਲਾਈ ਵੀ ਕੀਤਾ, ਲਾਈ ਨਹੀਂ ਕੀਤਾ, ਕਹਿੰਦੇ ਉਹਨਾਂ ਨੇ ਆਪਣਾ ਮਾਈਂਡ ਜਿਹੜਾ ਉਹ ਚੇਂਜ ਕਰ ਲਿਆ। ਇਹ ਇੱਕ ਬੜੀ ਸੈਡ ਗੱਲ ਆ, ਹਿਪੋਕ੍ਰਿਟੀਕਲ ਗੱਲ ਆ ਤੇ ਇਹਨਾਂ ਨੂੰ ਜੇ ਕਰਨਾ ਸੀ ਤਾਂ ਉਹ ਪਹਿਲੋਂ ਹੀ
ਦੱਸ ਦੇਣਾ ਕਿਤੇ ਨਾ ਕਿਤੇ ਚਾਹੀਦਾ ਸੀਗਾ। ਗਵਰਨਰ ਕਿਊਮੋ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਆ ਇੱਕ ਟਾਈਮ ਦੇ ਉੱਤੇ ਦਿਖਾਇਆ ਗਿਆ ਸੀਗਾ, ਜਦ ਉਹਨਾਂ ਉੱਤੇ ਵੀ ਜਿਹੜੇ ਐਲੀਗੇਸ਼ਨਸ ਆ ਉਹ ਲੱਗੇ ਸੀ। FBI ਨੇ ਕੈਲੀਫੋਰਨੀਆ ਦੇ ਓਨਟਾਰੀਓ ਸ਼ਹਿਰ ਦੇ ਵਿੱਚ ਇੱਕ ਚਾਈਨੀਜ਼ ਨੈਸ਼ਨਲ ਨੂੰ ਅਰੈਸਟ ਕੀਤਾ ਹੈ, ਜੋ ਕਿ ਨਾਰਥ ਕੋਰੀਆ ਦੇ ਲਈ ਕੰਮ ਕਰ ਰਿਹਾ ਸੀਗਾ। ਕਹਿੰਦੇ ਐਜ਼ ਏ ਸਟੂਡੈਂਟ 2012 ਦੇ ਵਿੱਚ ਆਇਆ ਸੀਗਾ। ਜੋ US ਦੀ ਡਿਪਾਰਟਮੈਂਟ ਜਸਟਿਸ ਹੈਗੀ ਆ, ਉੱਥੇ ਜਿਹੜੀ ਕ੍ਰਿਮੀਨਲ ਕੰਪਲੇਨ ਆ ਉਹ ਫਾਈਲ ਕੀਤੀ ਗਈ ਆ, ਤੇ ਕਹਿੰਦੇ ਭਈ ਇਹ ਕੋਸ਼ਿਸ਼ ਕਰ ਰਿਹਾ ਸੀ ਭਈ ਜੋ ਰੀਸਟ੍ਰਿਕਟਡ ਵੈਪਨਸ ਹੈਗੇ ਆ ਤੇ ਮਿਲਟਰੀ ਗ੍ਰੇਡ ਟੈਕਨੋਲੋਜੀ ਆ, ਉਸ ਨੂੰ ਇੱਥੋਂ ਪ੍ਰਾਪਤ ਕਰਕੇ ਨਾਰਥ ਕੋਰੀਆ ਦੇ ਨਾਲ ਜਿਹੜੀ ਆ ਸ਼ੇਅਰ ਕੀਤੀ ਜਾਵੇ। FBI ਨੇ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਨਾਰਥ ਕੋਰੀਆ ਗਵਰਨਮੈਂਟ ਵੈਪਨਸ, ਐਮੂਨੀਸ਼ਨ, ਮਿਲਟਰੀ ਰਿਲੇਟਡ ਇਕਵਿਪਮੈਂਟ ਉਹ ਇਸ ਦੇ ਰਾਹੀਂ ਜੋ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਨਾਰਥ ਕੋਰੀਆ ਨੇ $2 ਮਿਲੀਅਨ ਦੇ ਕਰੀਬ ਇਸ ਵੈਨ ਨਾਮ ਦਾ ਜਿਹੜਾ ਚਾਈਨੀਜ਼ ਮੂਲ ਦਾ ਬੰਦਾ ਆ ਇਸ ਨੂੰ ਦਿੱਤਾ। 2012 ਜਦੋਂ ਆ ਗਿਆ, ਉਹ ਤੋਂ ਬਾਅਦ ਇਹ ਪੱਕਾ ਇੱਥੇ ਰਹਿ ਗਿਆ। ਪ੍ਰੋਸੀਕਿਊਟਰਸ ਨੇ ਇਹ ਵੀ ਅਲੈਜ ਕੀਤਾ ਹੈ ਵੀ ਵੈਨ ਦੀ ਇੱਕ ਐਕਸਪੋਰਟ ਕੰਪਨੀ ਟੈਕਸਸ ਦੇ ਵਿੱਚ ਹੈਗੀ ਆ, ਜਿੱਥੇ ਫਾਇਰ ਆਰਮਸ ਤੇ ਐਮੂਨੀਸ਼ਨ ਜੋ ਆ ਉਹ ਲਾਸ ਐਂਜਲਸ ਏਰੀਆ ਨੂੰ ਟਰਾਂਸਪੋਰਟ ਕੀਤੇ ਜਾਂਦੇ ਸੀ। ਉਸ ਤੋਂ ਬਾਅਦ ਕਾਰਗੋ ਕੰਟੇਨਰਸ ਦੇ ਵਿੱਚ ਫੇਕ ਇਨਵੈਂਟਰੀ ਸ਼ੋਅ ਕਰਕੇ 2023 ਤੱਕ ਇਹ ਨਾਰਥ ਕੋਰੀਆ ਨੂੰ ਭੇਜਦਾ ਰਿਹਾ। ਜਦੋਂ ਉਹਦੇ ਘਰ ਦੇ ਵਾਰੰਟ ਜਾਰੀ ਕੀਤੇ ਤੇ ਅਥਾਰਟੀ ਨੇ 50,000 ਤੋਂ ਵੱਧ ਐਮੂਨੀਸ਼ਨ ਰਾਉਂਡਸ ਇਹਦੇ ਕੋਲੋਂ ਪ੍ਰਾਪਤ ਕੀਤੇ। ਸੋਫਿਸਟੀਕੇਟਡ ਕੈਮੀਕਲ ਡਿਟੈਕਸ਼ਨ ਇਕਵਿਪਮੈਂਟ ਤੇ ਟੂਲ ਯੂਜ਼ ਫॉर ਡਿਟੈਕਟਿੰਗ ਲਿਸਨਿੰਗ ਡਿਵਾਈਸਸ। ਤੇ ਵੈਨ ਨੇ ਜੋ ਆ ਉਹ ਮੰਨ ਵੀ ਲਿਆ ਵੀ ਹਾਂ ਮੈਂ ਨਾਰਥ ਕੋਰੀਆ ਨੂੰ ਇਹ ਸਾਰਾ ਸਮਾਨ ਭੇਜਣਾ ਸੀਗਾ। ਸੋ ਵੈਨ ਤੇ ਬਹੁਤ ਸਾਰੇ ਜਿਹੜੇ ਨਾਰਥ ਕੋਰੀਆ ਦੇ ਹੋਰ ਕੋ ਕੌਂਸਪੀਰੇਟਰ ਸੀਗੇ, ਜਿਹਦੇ ਵਿੱਚ ਉਹਨਾਂ ਨੇ ਫਾਇਰ ਆਰਮ, ਇਲੈਕਟ੍ਰੋਨਿਕ ਡਿਵਾਈਸਸ, ਇਹ ਸਾਰਾ ਕੁਝ ਜਿਹੜਾ ਉਸ ਕੋਲੋਂ ਪ੍ਰਾਪਤ ਕਰ ਲਿਆ। ਜੀ, ਕੁਝ ਦਿਨ ਪਹਿਲਾਂ ਹੀ ਅਜੇ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਸ ਨੂੰ ਇਸੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਆ ਉਹ ਰਸ਼ੀਆ ਤੱਕ ਚੋਰੀ ਕਰਕੇ ਪਹੁੰਚਾਉਣ ਦੇ ਮਾਮਲੇ ਵਿੱਚ ਜਿਹੜਾ ਚਾਰਜ ਆ ਉਹ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਵਿੱਚ ਅਨਇੰਪਲੋਇਮੈਂਟ ਬੈਨੀਫਿਟ ਦਾ ਸਿਸਟਮ ਟੁੱਟਾ ਪਿਆ ਆ। ਕਹਿੰਦੇ ਵੀ $20 ਬਿਲੀਅਨ ਦੇਣ ਵਾਲਾ ਆ ਕੈਲੀਫੋਰਨੀਆ ਦਾ ਫੈਡਸ ਨੂੰ, ਜਿਹੜੀ ਡੈਟ ਦੀ ਜਿਹੜਾ ਲੋਨ ਡੈਟ ਆ ਉਸ ਦੇ ਮਾਮਲੇ ਦੇ ਵਿੱਚ। ਇੱਕ ਨਵੀਂ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ। ਕੈਲੀਫੋਰਨੀਆ ਦੇ ਹੀ ਟੈਕਸ ਪੇਅਰਸ ਨੂੰ ਇਸ ਕਹਿ ਲਓ ਵੀ ਭਾਰ ਨੂੰ ਆਪਣੇ ਮੋਢਿਆਂ ਦੇ ਉੱਤੇ ਜਿਹੜਾ ਉਹ ਹੁਣ ਚੱਕਣਾ ਪਵੇਗਾ। ਕੋਵਿਡ ਦੇ ਦੌਰਾਨ ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਸਿਸਟਮ ਦਾ ਮਿਸਯੂਜ਼ ਹੋਇਆ। ਸੋ ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਇੱਕ ਫਾਈਨੈਂਸਿੰਗ ਸਿਸਟਮ ਨੂੰ ਇੱਕ ਵੱਡੇ ਜਿਹੜੇ ਘਾਟੇ ਦੇ ਵੱਲ ਨੂੰ ਜਿਹੜਾ ਉਹ ਧੱਕਿਆ ਜਾ ਚੁੱਕਾ ਆ, ਤੇ ਕਹਿੰਦੇ ਵੀ ਇਸ ਟਾਈਮ ਇਸ ਤੇ ਫੁੱਲ ਰੀਡਿਜ਼ਾਈਨ ਦੀ ਜ਼ਰੂਰਤ ਆ। ਸਿਸਟਮ ਕਹਿੰਦੇ ਵੀ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੀਐਂਟ ਬਣਾਇਆ ਗਿਆ ਸੀਗਾ ਤਾਂ ਜੋ ਜਿਹੜੇ ਐਨੂਅਲ ਬੈਨੀਫਿਟ ਕਾਸਟ ਆ ਉਹ ਪੂਰੇ ਜਿਹੜੇ ਹੋ ਜਾਇਆ ਕਰਨ। ਪਿਛਲੇ ਕਈ ਸਾਲਾਂ ਤੋਂ ਅਗਲੇ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਆ ਵੀ $2 ਬਿਲੀਅਨ ਦਾ ਜਿਹੜਾ ਉਹ ਘਾਟਾ ਇਹਨਾਂ ਨੂੰ ਹੋਰ ਹੋਵੇਗਾ, ਤੇ ਅਜੇ $20 ਬਿਲੀਅਨ ਇਹਨਾਂ ਦਾ ਫੈਡਰਲ ਲੋਨਸ ਦਾ ਬੈਲੈਂਸ ਆ ਉਹ ਦੇਣ ਵਾਲਾ ਪਿਆ ਆ। ਲੈਜਿਸਲੇਟਿਵ ਐਨਾਲਿਸਟ ਆਫਿਸ ਦੀ ਇਹ ਜਿਹੜੀ ਨਾਨ ਪਾਰਟੀਜ਼ਨ ਰਿਪੋਰਟ ਆ ਉਸ ਦੇ ਵਿੱਚ ਇਹ ਖੁਲਾਸੇ ਹੋਏ ਆ। ਕੈਲੀਫੋਰਨੀਆ ਜੋ ਕਿ ਕੁਝ ਵਰੇ ਪਹਿਲਾਂ ਇੱਕ ਸਰਪਲਸ ਸਟੇਟ ਸੀ, ਉਹ ਇਸ ਟਾਈਮ ਬਜਟ ਘਾਟੇ ਦੇ ਵਿੱਚੋਂ ਦੌਰ ਚੋਂ ਗੁਜ਼ਰ ਰਹੀ ਆ, ਤੇ ਨਾਲ ਦੇ ਨਾਲ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ ਹੁਣ $20 ਬਿਲੀਅਨ ਸਰਕਾਰ ਨੂੰ, ਕੇਂਦਰ ਨੂੰ ਦੇਣ ਵਾਲਾ ਜਿਹੜਾ ਇਹਨਾਂ ਦਾ ਪਿਆ ਆ, ਤੇ ਅਗਲੇ 5 ਸਾਲਾਂ 'ਚ $2 ਬਿਲੀਅਨ ਦਾ ਹੋਰ ਘਾਟਾ ਜਿਹੜਾ ਉਹ ਨਜ਼ਰ ਆ ਰਿਹਾ ਆ। ਇਹ ਇੱਕ ਵੱਡੀ ਜਿਹੜੀ ਸਮੱਸਿਆ ਸਾਹਮਣੇ ਆ। ਫਿਕਸਿੰਗ ਅਨਇੰਪਲੋਇਮੈਂਟ ਇੰਸ਼ੋਰੈਂਸ ਕਰਕੇ ਜਿਹੜੀ LAO ਲੈਜਿਸਲੇਟਿਵ ਐਨਾਲਿਸਟ ਆਫਿਸ ਦੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਜਿਹੜੀ ਉਹ ਆਈ ਆ। ਸੋ ਇਹਦੇ ਵਿੱਚ ਅਸਲ 'ਚ ਕੀਤਾ ਕੀ ਜਾ ਸਕੂਗਾ, ਇਹ ਦੇਖਣ ਵਾਲੀ ਗੱਲ ਆ। ਇੰਡੀਪੈਂਡੈਂਟ ਐਨਾਲਿਸਟ ਮੰਨਦੇ ਨੇ ਵੀ ਜਿਹੜੇ ਐਨੂਅਲ ਸ਼ਾਰਟਫਾਲ ਉਹ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਫੈਡਰਲ ਲੋਨ ਦੇ ਵੱਧਦੇ ਜਿਹੜੇ ਉਹ ਜਾਣਗੇ, ਜਿਸ ਵਿੱਚ ਟੈਕਸ ਪੇਅਰਸ ਨੂੰ $1 ਬਿਲੀਅਨ ਸਿਰਫ ਵਿਆਜ ਦੇ ਵਿੱਚ, ਇੰਟਰਸਟ ਵਿੱਚ ਹਰ ਸਾਲ ਦੇਣਾ ਪਿਆ ਕਰੂਗਾ। UI ਅਨਇੰਪਲੋਇਮੈਂਟ ਇੰਸ਼ੋਰੈਂਸ ਟਰਸਟ ਫੰਡ ਇੰਪਲੋਇਰ ਪੇਮੈਂਟਸ ਦੇ ਨਾਲ ਜਿਹੜਾ ਇਹ ਫੰਡ ਹੁੰਦਾ ਸੀ, ਤੇ ਕਹਿੰਦੇ 1984 ਤੋਂ ਬਾਅਦ ਅਜੇ ਤੱਕ ਇਸ ਨੂੰ ਅਪਡੇਟ ਨਹੀਂ ਕੀਤਾ ਗਿਆ ਹੈਗਾ। ਜਿਸ ਤਰੀਕੇ ਦੇ ਨਾਲ ਇਨਫਲੇਸ਼ਨ ਵਧੀ ਆ,
ਵੇਜ ਰਿਪਲੇਸਮੈਂਟ ਜਿਹੜੀ ਹੋਈ ਆ, ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਕਰੰਟ ਇੰਪਲੋਇਰ ਟੈਕਸ ਸਟਰਕਚਰ ਆ ਹੈਗਾ ਆ, ਉਹ ਡਿਸਕਰੇਜ ਕਰਦਾ ਆ ਐਲੀਜੀਬਲ ਅਨਇੰਪਲੋਇਡ ਵਰਕਰਸ ਨੂੰ ਬੈਨੀਫਿਟ ਜਿਹੜਾ ਉਹ ਕਲੇਮ ਕਰਨ ਦੇ ਲਈ, ਜਦ ਕਿ ਸਟੇਟ ਦੇ ਜਿਹੜੇ ਲੋ ਟੈਕਸੇਬਲ ਵੇਜ ਬੇਸ ਆ, ਉਹ ਲੋਅਰ ਵੇਜ ਵਰਕਰਸ ਨੂੰ ਹਾਇਰ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਅੜਚਨ ਜਿਹੜੀ ਉਹ ਪਾ ਰਹੇ ਹੈਗੇ ਆ। ਸੋ ਹੁਣ ਦੇਖਦੇ ਆ ਇਸ ਐਡੇ ਵੱਡੇ ਫੈਡਰਲ ਲੋਨ ਨੂੰ ਦੇਣ ਦੇ ਲਈ ਜਾਂ ਇਸ ਦੇ ਨਾਲ ਡੀਲ ਕਰਨ ਦੇ ਲਈ ਕੈਲੀਫੋਰਨੀਆ ਕੀ ਕਦਮ ਚੱਕੇਗਾ। ਕੈਲੀਫੋਰਨੀਆ ਦੀ ਅਗਲੀ ਖਬਰ ਵੱਲ ਚੱਲੀਏ ਤਾਂ ਜਿਹੜੇ ਵੈਲਸ ਫਾਰਗੋ ਬੈਂਕ ਆ, ਇਹਨਾਂ ਦਾ ਹੈੱਡਕੁਆਟਰ ਸੈਨ ਫਰਾਂਸਿਸਕੋ ਦੇ ਵਿੱਚ ਸੀ। ਸੈਨ ਫਰਾਂਸਿਸਕੋ ਸ਼ਹਿਰ ਦਾ ਆਪਾਂ ਦੇਖਿਆ ਵੀ ਪਿਛਲੇ 15-20 ਸਾਲ 'ਚ ਇੰਨਾ ਜ਼ਿਆਦਾ ਭੱਠਾ ਬੈਠਾ। ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਆ ਵੀ ਜਿਹੜੀ ਲੈਫਟ ਲਿਸਟ ਰਨ ਜਿਹੜੀ ਗਵਰਨਮੈਂਟ ਸੀ, ਇਹਨਾਂ ਨੇ ਇਸ ਸ਼ਹਿਰ ਦਾ ਭੱਠਾ ਬਿਠਾ ਦਿੱਤਾ ਤੇ ਧੜਾ ਧੜ ਜਿਹੜੇ ਲੋਕ ਆ ਉਹ ਇੱਥੋਂ ਮੂਵ ਹੋਣੇ ਸ਼ੁਰੂ ਹੋ ਗਏ। ਡਾਊਨਟਾਊਨ ਸੈਨ ਫਰਾਂਸਿਸਕੋ ਵਿੱਚ ਅੱਜ ਦੀ ਡੇਟ 'ਚ 70-80% ਜਿਹੜੇ ਰੀਟੇਲ ਬਿਜ਼ਨਸ ਜਿਹੜੇ ਗਰਾਊਂਡ ਫਲੋਰ ਤੇ ਆ, ਉਹ ਖਾਲੀ ਆ। ਵੈਲਸ ਫਾਰਗੋ ਨੇ ਇਹ ਕਿਹਾ ਵੀ ਉਹ ਸੈਨ ਫਰਾਂਸਿਸਕੋ ਦਾ ਜਿਹੜਾ ਉਹਨਾਂ ਦਾ ਮੇਨ ਹੈੱਡਕੁਆਟਰ ਬਿਲਡਿੰਗ ਆ, ਉਹ ਉੱਥੋਂ ਉਸ ਨੂੰ ਸੈੱਲ ਕਰਨ ਜਾ ਰਹੇ ਹੈਗੇ ਆ। ਈਵਨ ਦੋ ਕਹਿੰਦੇ ਵੀ ਠੀਕ ਆ, ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਆਪਣਾ ਆਫਿਸ ਰੱਖਾਂਗੇ। ਜਿਹੜੇ ਲੈਂਡਰਸ ਹੈਗੇ ਆ, ਉਹਨਾਂ ਨੇ ਆਲਰੇਡੀ ਇਨਫੋਰਮਲ ਕਨਵਰਸੇਸ਼ਨ ਸ਼ੁਰੂ ਕਰ ਦਿੱਤੀ ਆ ਬਾਇਰਸ ਦੇ ਨਾਲ। ਵੈਲਸ ਫਾਰਗੋ ਨੇ ਰੀਅਲ ਸਟੇਟ ਇਨਵੈਸਟਮੈਂਟ ਬੈਂਕ ਐਸਟਾਡਿਲ ਦੇ ਨਾਲ ਆਲਰੇਡੀ ਜਿਹੜੀ ਗੱਲਬਾਤ ਆ ਉਹ ਕਰ ਲਈ ਹੈਗੀ ਆ। ਸੋ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਵੈਲਸ ਫਾਰਗੋ ਸੈਨ ਫਰਾਂਸਿਸਕੋ 'ਚ 1852 ਤੋਂ ਜਿਹੜੀ ਬਿਜ਼ਨਸ ਕਰ ਰਹੀ ਹੈਗੀ ਆ ਤੇ ਕਹਿੰਦੇ ਵੀ ਇਹ ਜਿਹੜਾ ਸ਼ਹਿਰ ਆ ਰਿਮੇਨਸ ਇੰਪੋਰਟੈਂਟ ਟੂ ਦਾ ਬੈਂਕ। ਪਰ ਜੋ ਕੁਝ ਉੱਥੇ ਵਾਪਰਿਆ, ਵੈਲਿਊਜ਼, ਕਮਰਸ਼ੀਅਲ ਬਿਲਡਿੰਗਸ ਦੀ ਸਾਰਾ ਕੁਝ ਡਾਊਨ ਜਾ ਰਿਹਾ। ਲੋਕ ਉੱਥੇ ਜਾ ਕੇ ਰਾਜੀ ਨਹੀਂ, ਜਿਹੜੇ ਇੰਪਲਾਈਜ਼ ਹੈਗੇ ਆ ਡਰਦੇ ਆ। ਸੋ ਉਹਦੇ ਕਰਕੇ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਆ, ਉਹ ਆਪਣੇ ਆਫਿਸਿਸ ਹੋਰ ਸਟੇਟਾਂ ਦੇ ਵਿੱਚ, ਹੋਰ ਸ਼ਹਿਰਾਂ 'ਚ ਮੂਵ ਕਰ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਹਰਜੋਤ ਸਿੰਘ ਜੀ ਮਾਰਦੇ ਜਾਈਏ, ਟਰੰਪ ਹੁਣਾਂ ਦੇ ਦੁਆਰਾ DEA ਨੂੰ ਲੀਡ ਕਰਨ ਦੇ ਲਈ ਫਲੋਰੀਡਾ ਦਾ ਸ਼ੈਰਿਫ ਚੈਡ ਕੋਰਨਸਟਰ ਨੂੰ ਲਿਆਂਦਾ ਗਿਆ ਸੀ, ਨੋਮੀਨੇਟ ਨਾਮਜ਼ਦ ਕੀਤਾ ਗਿਆ ਸੀ, ਪਰ ਉਹਨਾਂ ਨੇ 3 ਦਿਨਾਂ ਦੇ ਵਿੱਚ ਹੀ ਆਪਣੇ ਨਾਮ ਨੂੰ ਵਾਪਸ ਲੈ ਲਿਆ ਆ। ਇਹ ਡਿਪਾਰਟਮੈਂਟ ਆਫ ਜਸਟਿਸ ਦੇ ਅੰਡਰ ਇਹ ਮਹਿਕਮਾ ਆਉਂਦਾ ਆ, ਪਰ ਇਸ ਦੇ ਲਈ ਵੀ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਹੁੰਦੀ ਆ। ਹਿਲਸਬੋਰੋ ਕਾਉਂਟੀ ਦੇ ਜਿਹੜੇ ਸ਼ੈਰਿਫ ਆ, ਉਹਨਾਂ ਨੇ ਕਿਹਾ ਵੀ ਮੈਂ ਆਪਣੇ ਇਲਾਕੇ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਉਹ ਸ਼ੁਰੂ ਕੀਤੇ ਆ। ਮੇਰੀ ਕਮਿਊਨਿਟੀ ਨੂੰ ਉੱਥੇ ਜ਼ਰੂਰਤ ਹੈਗੀ ਆ, ਇਸ ਲਈ ਮੈਂ ਜਿਹੜਾ ਇਸ ਨਾਮਜ਼ਦਗੀ ਨੂੰ ਪ੍ਰਵਾਨ ਨਹੀਂ ਕਰ ਰਿਹਾ। ਉਹ ਕਹਿੰਦਾ ਵੀ ਮੈਂ ਧੰਨਵਾਦ ਕਰਦਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦਾ, ਜਿਨ੍ਹਾਂ ਨੇ ਮੈਨੂੰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਨਾਮਜ਼ਦ ਕੀਤਾ ਸੀਗਾ, ਪਰ ਮੇਰੀਆਂ ਇੱਥੇ ਰਿਸਪੌਂਸਿਬਿਲਿਟੀਜ਼ ਪਈਆਂ ਨੇ ਤੇ ਮੈਂ ਰਿਸਪੈਕਟਫੁਲੀ ਵਿਦਡਰਾ ਕਰਦਾ ਆ ਇਸ ਕੰਸੀਡਰੇਸ਼ਨ ਦੇ ਵਿੱਚੋਂ। ਇਸ ਤੋਂ ਪਹਿਲਾਂ ਫਲੋਰੀਡਾ ਦੇ ਹੀ ਜਿਹੜੇ ਮੈਟ ਗੇਟਸ ਆ, ਜਿਨ੍ਹਾਂ ਨੂੰ ਅਟਾਰਨੀ ਜਨਰਲ ਦੇ ਲਈ ਨਾਮਜ਼ਦ ਕੀਤਾ ਸੀ ਟਰੰਪ ਹੁਣਾਂ ਨੇ, ਉਹਨਾਂ ਨੇ ਵੀ ਆਪਣਾ ਜਿਹੜਾ ਉਹ ਨਾਮ ਵਾਪਸ ਜਿਹੜਾ ਉਹ ਲੈ ਲਿਆ ਹੈਗਾ ਆ। ਸੋ ਜਿਹੜੇ ਕੋਰਿੰਸਟਰ ਆ, ਉਹਨਾਂ ਨੂੰ ਉਸ ਟਾਈਮ ਦੇ ਉੱਤੇ ਗਵਰਨਰ ਰਿਕ ਸਕਾਟ, ਜੋ ਕਿ ਹੁਣ US ਸੈਨੇਟ ਦੇ ਵਿੱਚ ਜਿੱਤ ਕੇ ਪਹੁੰਚੇ ਆ, 2017 ਦੇ ਵਿੱਚ ਉਹਨਾਂ ਨੇ ਨਿਯੁਕਤ ਕੀਤਾ ਸੀ ਐਜ਼ ਸ਼ੈਰਿਫ, ਤੇ ਹਿਲਸਬੋਰੋ ਕਾਉਂਟੀ ਦੇ ਵਿੱਚ ਸ਼ੈਰਿਫ ਆਫਿਸ 'ਚ ਉਹ ਪਿਛਲੇ 28 ਸਾਲਾਂ ਤੋਂ ਕੰਮ ਕਰਦੇ ਆ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਵੀ ਇਸ ਤਰੀਕੇ ਦੇ ਨਾਲ ਅੱਗੇ ਕੀ ਬਣਦਾ ਆ। DEA ਦੇ ਲਈ ਕਿਸੇ ਹੋਰ ਦਾ ਨਾਮ ਜਿਹੜਾ ਆ ਪ੍ਰੈਜ਼ੀਡੈਂਟ ਇਲੈਕਟ ਟਰੰਪ ਨੂੰ ਲੱਭਣਾ ਪਵੇਗਾ। ਅਗਲੀ ਖਬਰ ਵੱਲ ਚੱਲੀਏ। ਬੇ ਏਰੀਏ ਦੀ ਇੱਕ ਬਾਇਓਟੈਕਨੋਲੋਜੀ ਕੰਪਨੀ ਕ੍ਰੋਨੋਸ, ਉਹ ਆਪਣੀ ਵਰਕਫੋਰਸ ਦਾ 83% ਲੇ ਆਫ ਕਰਨ ਜਾ ਰਹੀ ਆ। ਇਹ ਕੰਪਨੀ ਦੇ CEO ਨੇ ਦੱਸਿਆ ਹੈਗਾ। ਮਾਰਚ 11 ਨੂੰ ਇਸ ਕੰਪਨੀ ਦੇ 62 ਤੋਂ ਜ਼ਿਆਦਾ ਫੁੱਲ ਟਾਈਮ ਸਟਾਫਰ ਸੀਗੇ, ਉਹਦੇ ਵਿੱਚੋਂ 83% ਲੋਕਾਂ ਨੂੰ ਲੇ ਆਫ ਕੀਤਾ ਜਾ ਰਿਹਾ ਹੈ। ਬਾਇਓਟੈਕ ਦੇ ਪ੍ਰੈਜ਼ੀਡੈਂਟ ਤੇ CEO ਨੋਰਵਰਟ ਬਿਸ਼ੋਪਸ ਗਰਜੋ ਆ PhD, ਉਹ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਆ ਤੇ ਹਾਲਾਂਕਿ ਉਹ ਬੋਰਡ ਦੇ ਉੱਤੇ ਰਹਿਣਗੇ। ਇੱਕ ਟਾਈਮ ਦੇ ਉੱਤੇ ਇੱਕ $1 ਬਿਲੀਅਨ ਦੀ ਇਹ ਕੰਪਨੀ ਸੀ, ਤੇ ਪਰ ਇਹਨਾਂ ਦਾ ਜਿਹੜਾ ਬਿਜ਼ਨਸ ਘਟਦਾ ਗਿਆ ਤੇ ਹੁਣ ਇਹ 83% ਆਪਣੀ ਵਰਕਫੋਰਸ ਘਟਾਉਣ ਜਾ ਰਹੇ। ਜੀ, ਇਹ ਪਹਿਲੀ ਵਾਰ ਨਹੀਂ ਹਰਜੋਤ ਸਿੰਘ ਜੀ, ਇੱਦਾਂ ਦੀਆਂ ਖਬਰਾਂ ਆਲਰੇਡੀ ਆਪਾਂ ਕਾਫੀ ਜਿਹੜੀਆਂ ਉਹ ਸੁਣ ਚੁੱਕੇ ਹਾਂ, ਜਿੱਥੇ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ, ਖਾਸ ਕਰਕੇ ਟੈਕ ਵਾਲੇ, ਬਾਇਓਟੈਕ ਵਾਲੇ, ਉਹਨਾਂ ਦੇ ਵਿੱਚ ਲੇ ਆਫਸ ਜਿਹੜੀਆਂ ਉਹ ਲਗਾਤਾਰ ਆਪਾਂ ਸੁਣ ਰਹੇ ਹੈਗੇ ਆ। ਸੋ ਦੇਖੋ ਅੱਗੇ ਜਿਹੜਾ ਉਹ ਕੀ
ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਨਿਊਯਾਰਕ ਪੈਂਸਿਲਵੇਨੀਆ ਦੇ ਇਲਾਕੇ ਦੇ ਵਿੱਚ ਇੱਕ ਹੋਰ ਰਾਊਂਡ ਲੇਕ ਇਫੈਕਟ ਸਨੋ ਦਾ ਆਉਣ ਜਾ ਰਿਹਾ ਹੈਗਾ ਆ। ਇਸ ਵੀਕਐਂਡ ਦੇ ਉੱਤੇ ਵੀ ਬਹੁਤ ਭਾਰੀ ਜਿਹੜੀ ਆ ਉਹ ਸਨੋ ਪਈ ਸੀ, ਜਿਸ ਵਿੱਚ ਕਈ ਫੁੱਟ ਜਿਹੜੀ ਸਨੋ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਡਿੱਗੀ ਸੀ। ਹੁਣ ਜਿਹੜਾ ਲੇਕ ਈਵਰੀ ਤੇ ਓਨਟਾਰੀਓ ਦੇ ਨਜ਼ਦੀਕ ਇੱਕ ਵਾਰੀ ਫੇਰ ਇਹ ਮੰਨਿਆ ਜਾ ਰਿਹਾ ਆ ਵੀ ਮੋਰ ਦੈਨ 65 ਇੰਚਸ 5.5 ਫੁੱਟ ਤੱਕ ਜਿਹੜੀ ਸਨੋ ਆ ਹੋਰ ਪੈ ਸਕਦੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਵੀ ਲੋਕ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ ਜਾਂ ਜਿਹੜੇ ਟਰੱਕਰਸ ਨੇ ਉਧਰਲੇ ਪਾਸੇ ਨੂੰ ਜਾਣਾ ਆ, ਉਹ ਕਹਿੰਦੇ ਵੀ ਟਰੈਵਲ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਨਿਊਯਾਰਕ, ਪੈਂਸਿਲਵੇਨੀਆ ਇਹਨਾਂ ਇਲਾਕਿਆਂ ਦੇ ਵਿੱਚ ਲੇਕ ਇਫੈਕਟ ਸਨੋ ਜਿਹੜੀ ਆ ਆਉਂਦੇ ਦਿਨਾਂ 'ਚ ਹੋਰ ਵੀ ਜ਼ਿਆਦਾ ਪਵੇਗੀ। ਅਗਲੀ ਖਬਰ ਵਿੱਚ ਚਲੀਏ। ਇੱਕ ਸਪੈਸ਼ਲ ਸੈਸ਼ਨ ਜੋ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦਾ ਹੋ ਰਿਹਾ, ਉਹਦੇ ਵਿੱਚ ਪਾਣੀਆਂ ਦੀ ਜਿਹੜੀ ਲੜਾਈ ਹੋਣੀ ਆ ਫੈਡਰਲ ਤੇ ਸਟੇਟ ਦੇ ਵਿਚਕਾਰ, ਜਦੋਂ ਟਰੰਪ ਹੋਣੀ ਆਪਣਾ ਚਾਰ ਸੰਭਾਲਦੇ ਆ, ਉਸ ਨੂੰ ਦੇਖਦੇ ਹੋਏ ਸਟੇਟ ਡੈਮੋਕ੍ਰੇਟਸ $25 ਮਿਲੀਅਨ ਮੰਗ ਰਹੇ ਹੈਗੇ ਆ ਤਾਂ ਕਿ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ ਜਾ ਸਕੇ ਜੇ ਪਾਣੀਆਂ ਵਾਲੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆ। ਸਟੇਟ ਆਫ ਕੈਲੀਫੋਰਨੀਆ ਦੀ ਜਿਹੜੀ ਪ੍ਰੋਬਲਮ ਆ ਵਾਟਰ ਪਾਰਕਸ, ਵਾਈਲਡ ਲਾਈਫ ਜੋ ਆ, ਇਹ ਪਹਿਲੇ ਜੋ ਟਰੰਪ ਦਾ ਐਡਮਿਨਿਸਟ੍ਰੇਸ਼ਨ ਆਇਆ ਸੀ ਉਸ ਟਾਈਮ ਵੀ ਹੋਈ ਸੀਗੀ। ਪਰ ਇਸ ਵਾਰ ਕਈ ਲੋਕ ਜਿਨ੍ਹਾਂ ਦੇ ਵਿੱਚ ਇੱਕ ਸੈਂਟਰਲ ਵੈਲੀ ਦੇ ਫਾਰਮਰ ਵਿਲੀਅਮ ਬੌਰਡਿਊ ਹੈਗੇ ਆ, ਉਹ ਕਹਿੰਦੇ ਆ ਵੀ ਮੈਂ ਨਹੀਂ ਚਾਹੁੰਦਾ ਵੀ ਸਟੇਟ ਤੇ ਫੈਡਰਲ ਦੀ ਲੜਾਈ ਹੋਵੇ। ਅਸੀਂ ਟਰੰਪ ਦੀ ਪ੍ਰੈਜ਼ੀਡੈਂਸੀ ਨੂੰ ਸਪੋਰਟ ਕੀਤਾ ਹੈਗਾ, ਹਾਲਾਂਕਿ ਕਹਿੰਦੇ ਵੀ ਉਸਨੇ ਜਿਹੜੀ ਵੈਂਸ ਨੂੰ ਕੋਲਿੰਗਾ ਦੇ ਵਿੱਚ ਪਿਛਲੀਆਂ ਗਰਮੀਆਂ ਦੇ ਵਿੱਚ ਉਹਦੀ ਕੈਂਪੇਨ ਵੀ ਕੀਤੀ ਸੀ ਤੇ ਉਹਦੀ ਫੰਡ ਰੇਜ਼ਿੰਗ ਵੀ ਕੀਤੀ ਸੀਗੀ, ਤੇ ਉਹ ਬੋਰਡ ਦੇ ਬੈਸਟ ਲੈਂਡ ਵਾਟਰ ਡਿਸਟ੍ਰਿਕਟ ਦੇ ਉੱਤੇ ਵੀ ਸਰਵ ਕਰਦਾ ਹੈਗਾ। ਸੋ ਦੋਨਾਂ ਸਾਈਡਾਂ ਨੂੰ ਉਹ ਕਹਿ ਰਿਹਾ ਹੈ ਵੀ ਆਪਾਂ ਨੂੰ ਪਾਣੀ ਜਿਹੜਾ ਆ ਬਚਾਉਣਾ ਚਾਹੀਦਾ ਹੈਗਾ। ਫੈਡਰਲ ਗਵਰਨਮੈਂਟ ਤੇ ਸਟੇਟ ਰਲ ਕੇ ਜਿਹੜਾ ਕੰਮ ਕਰਨ ਤਾਂ ਕਿ ਆਪਾਂ ਮੈਕਸੀਮਮ ਜੋ ਵਾਈਟਲ ਇਨਫਰਾਸਟਰਕਚਰ ਆ ਉਸ ਨੂੰ ਕ੍ਰੀਏਟ ਕਰ ਸਕੀਏ ਤੇ ਪਾਣੀ ਨੂੰ ਬਚਾ ਸਕੀਏ ਤਾਂ ਕਿ ਜਿਹੜੀ ਸਾਡੇ ਫਾਰਮਰਸ ਆ ਸੈਂਟਰ ਵੈਲੀ ਦੇ ਵਿੱਚ ਉਹਨਾਂ ਦੀ ਜ਼ਮੀਨ ਜਿਹੜੀ ਬੰਜਰ ਨਾ ਬਣ ਜਾਵੇ। ਇਸੇ ਸੰਬੰਧ ਦੇ ਵਿੱਚ ਪਾਣੀ ਨੂੰ ਹੀ ਲੈ ਕੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਆਪਾਂ ਸ਼ੇਅਰ ਕਰਦੇ ਜਾਂਦੇ ਹਾਂ ਇੱਕ ਅਹਿਮ ਤੇ ਜਿਹੜੀ ਵੱਡੀ ਮੀਟਿੰਗ ਖਾਸ ਕਰਕੇ ਪੰਜਾਬੀ ਗਰੋਵਰਸ ਨੂੰ ਲੈ ਕੇ ਵਾਈਸੇਲੀਆ ਦੇ ਵਿੱਚ ਆਉਂਦੀ 5 ਤਰੀਕ ਨੂੰ ਉਹ ਹੋਣ ਜਾ ਰਹੀ ਹੈ ਸ਼ਾਮੀ 5 ਤੋਂ 8 ਵਜੇ ਤੱਕ ਵਾਈਸੇਲੀਆ ਦੇ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਗਮਾ ਨੂੰ ਲੈ ਕੇ ਕੀ ਸਮੱਸਿਆਵਾਂ ਨੇ ਆਉਂਦੇ ਸਮੇਂ ਦੇ ਵਿੱਚ, ਕੀ ਉਸ ਦੇ ਨਾਲ ਅਸਰ ਪਊਗਾ ਇਕਨੋਮਿਕਲੀ, ਜੌਬਸ ਦੇ ਉੱਤੇ, ਖੇਤੀਬਾੜੀ ਦੇ ਉੱਤੇ, ਜਿਹੜੀ ਜ਼ਮੀਨ ਫੈਲੋ ਹੋਣ ਦੀ ਗੱਲ ਆ ਯਾਨੀ ਕਿ ਖਾਲੀ ਛੱਡੀ ਜਾ ਸਕਦੀ ਆ ਜਾਂ ਹੋ ਜਾਊਗੀ ਪਾਣੀ ਦੀ ਘਾਟ ਕਰਕੇ, ਉਸ ਨੂੰ ਲੈ ਕੇ ਜਿਹੜੀ ਵੱਡੀ ਚਰਚਾ ਜਿਹੜੀ ਉਹ ਹੋ ਰਹੀ ਆ। ਸੂਬੇ ਦੇ ਜਿਹੜੇ ਅਹਿਮ ਪਾਣੀ ਦੇ ਮਹਿਕਮੇ ਆ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਜਾ ਰਹੇ ਆ ਤੇ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦੇ ਵਿੱਚ ਇਹ ਮੀਟਿੰਗ ਹੋਵੇਗੀ। ਸੋ ਸਿਗਮਾ ਨੂੰ ਜਿਹੜਾ ਉਹ ਲੈ ਕੇ, ਸੋ ਇੱਕ ਵਾਰੀ ਫੇਰ ਦੱਸਦੇ ਜਾਈਏ 5 ਦਸੰਬਰ ਵੀਰਵਾਰ ਨੂੰ ਸ਼ਾਮੀ 5 ਤੋਂ 8 ਵਜੇ ਤੱਕ ਵਾਈਸੇਲੀਆ ਦੇ ਵਿੱਚ ਇਹ ਮੀਟਿੰਗ ਜਿਹੜੀ ਹੋਣੀ ਆ। ਸੋ ਖਾਸ ਕਰਕੇ ਜਿੰਨੇ ਵੀ ਪੰਜਾਬੀ ਗਰੋਵਰਸ ਆ ਜਾਂ ਜੇ ਖੇਤੀਬਾੜੀ ਕੰਮ ਘਟਦਾ ਹੈ ਤਾਂ ਉਹਦੇ ਨਾਲ ਸਾਰਿਆਂ ਦੇ ਉੱਤੇ ਜਿਹੜਾ ਉਹ ਅਸਰ ਪੈਂਦਾ ਆ। ਜੌਬਸ ਵੀ ਜਿਹੜੀਆਂ ਜਾਂਦੀਆਂ, ਸਟੋਰਾਂ ਦਾ ਕੰਮ ਵੀ ਘਟੂਗਾ। ਸੋ ਸਾਰਿਆਂ ਨੂੰ ਇਹ ਅਹਿਮ ਮੀਟਿੰਗ ਦੇ ਵਿੱਚ ਜਾਣ ਦੇ ਲਈ ਖੁੱਲਾ ਸੱਦਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਸੋ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਆ। ਗਰੋਵਰਸ ਨੂੰ ਤਾਂ 100% ਜਿਹੜਾ ਇਸ ਦੇ ਵਿੱਚ ਵੱਧ ਤੋਂ ਵੱਧ ਜ਼ਰੂਰ ਪਹੁੰਚੋ। ਤੇ ਹਰਜੋਤ ਸਿੰਘ ਜੀ ਜੀ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ $276 ਤੇ 74 ਪੈਸੇ। ਇੱਕ $US ਦੇ ਬਰਾਬਰ ਇੰਡੀਆ ਦੇ $84 ਤੇ 71 ਪੈਸੇ। ਜੀ, ਗੋਲਡਮੈਨ ਸੈਕਸ ਕਹਿ ਰਿਹਾ ਆ ਵੀ ਅਮਰੀਕਾ ਦੀ ਜਿਹੜੀ ਇਕੋਨਮੀ ਆ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਵਧਣ ਜਾ ਰਹੀ ਆ। ਜੋ ਉਮੀਦਾਂ ਆਸਾਂ ਸੀਗੀਆਂ ਸ਼ਾਇਦ ਉਸ ਤੋਂ ਵੀ ਜਿਹੜੀ ਉਹ ਪਾਰ ਜਾਵੇ। ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਹੋਊਗੀ ਇਹ ਦੇਖਣ ਵਾਲੀ ਗੱਲ ਆ। ਆਮ ਲੋਕ ਜ਼ਰੂਰ ਹਾਲ ਦੀ ਘੜੀ ਕਹਿ ਲਓ ਵੀ ਲਾਲਾ ਉਹਨਾਂ ਦੇ ਵਿੱਚ ਹੋਈ ਪਈ ਆ। ਕੋਈ ਬੜਾ ਐਡਾ ਸਕੋਪ ਚੰਗਾ ਨਹੀਂ ਆ। ਸੋ ਹੋਪਫੁਲੀ ਉਹਨਾਂ ਦੀ ਗੱਲ ਜਿਹੜੀ ਉਹ ਸੱਚ ਹੋਵੇ। ਓਵਰਆਲ ਮਾਰਕੀਟ ਦੀ ਗੱਲ ਕਰੀਏ ਤਾਂ ਡਾਓ ਜੋਨਸ 76 ਪੁਆਇੰਟ ਘਟ ਕੇ 44,705 ਤੇ ਬੰਦ ਹੋਇਆ। S&P 3 ਪੁਆਇੰਟ ਵੱਧ ਕੇ 6,050 ਦੇ ਉੱਤੇ। ਨੈਸਡੈਕ 77 ਪੁਆਇੰਟ ਵੱਧ ਕੇ 19,481 ਦੇ ਉੱਤੇ। ਸੋਨੇ ਦਾ ਭਾਅ $2,600 ਤੇ $63 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ।
10 ਈਅਰ ਯੀਲਡ 4.23%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 96,220 ਤੇ ਇਥੀਰੀਅਮ 3680 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨ ਮਿਸਲ ਨੂੰ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ। ਜੀ। ਉਹਦੇ ਵਾਸਤੇ ਜੋ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA USA।